ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 17 ਅਪ੍ਰੈਲ ਦਿਨ ਐਤਵਾਰ ਤੇ ਸ਼ਾਮ ਦੇ ਖਬਰਾਂ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਤੇ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਜਾਂ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਗਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਤਾਂ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। 1000 ਕਰੋੜ ਦੀ ਜਿਹੜੀ ਕਣਕ ਆ ਗੋਦਾਮਾਂ ਦੇ ਵਿੱਚ ਸੜੀ। ਜੀ ਇਹ ਪੰਜਾਬ ਦੇ ਵਿੱਚ 1000 ਕਰੋੜ ਦੀ ਜਿਹੜੀ ਆ ਜੀ ਉਹ ਕਣਕ ਸੜੀ ਆ। ਇਹਨੂੰ ਸੜੀ ਹੋਈ ਕਣਕ ਨੂੰ ਕੋਈ ਖਰੀਦਣ ਦੇ ਵਾਸਤੇ ਜਿਹੜਾ ਤਿਆਰ ਨਹੀਂ ਆ, ਕਿਉਂਕਿ ਸਮੈਲ ਮਾਰਦੀ ਆ। ਬਿਮਾਰੀਆਂ ਇਹਦੇ ਤੋਂ ਜਿਹੜੀਆਂ ਜੀ ਉਹ ਕਈ ਲੱਗ ਰਹੀਆਂ ਨੇ। ਪਿਛਲੇ 6 ਸਾਲਾਂ ਦੇ ਵਿੱਚ ਪੰਜਾਬ ਦੇ ਗੋਦਾਮਾਂ ਦੇ ਵਿੱਚ ਇਹ ਪਈ ਜਿਹੜੀ ਹੈ ਜੀ 50 ਲੱਖ ਕੁਇੰਟਲ ਤੋਂ ਉੱਪਰ ਦੀ ਕਣਕ ਜਿਹੜੀ ਆ ਉਹ ਵਰਤਣਯੋਗ ਨਹੀਂ ਰਹੀ। ਔਰ ਸਰਕਾਰ ਨੇ ਸਰਕਾਰੀ ਭਾਅ ਦੇ ਉੱਤੇ ਜਿਹੜੀ ਹੈ ਜੀ ਇਹ 629 ਕਰੋੜ ਰੁਪਈਏ ਦੇ ਵਿੱਚ ਜਿਹੜਾ ਉਹ ਖਰੀਦਿਆ ਸੀਗਾ। ਪ੍ਰਤੀ ਕੁਇੰਟਲ 600 ਤੋਂ 610 ਰੁਪਏ ਤੱਕ ਕਣਕ ਦੀ ਸਾਂਭ ਸੰਭਾਲ ਦੇ ਉੱਤੇ ਖਰਚਾ ਵੱਖਰਾ ਪਿਆ, ਜਿਹੜਾ 350 ਕਰੋੜ ਰੁਪਈਆ ਜਿਹੜਾ ਜੀ ਉਹ ਪੈਂਦਾ। ਇਹ ਮਨੁੱਖਾਂ ਦੇ ਖਾਣ ਵਾਲੀ ਜਿਹੜੀ ਹੈ ਜੀ ਉਹ ਕਣਕ ਨਹੀਂ ਰਹੀ। ਟੋਟਲ ਜੇ ਲਾ ਲਈਏ ਖਰਚਾ ਪਾ ਕੇ ਜਿੰਨੇ ਦੀ ਖਰੀਦੀ ਤੇ ਉੱਤੇ ਜਿਹੜਾ ਖਰਚਾ ਪੈ ਗਿਆ 1000 ਕਰੋੜ ਰੁਪਈਆ ਜਿਹੜਾ ਜੀ ਉਹ ਬਣਦਾ। ਜਿਹੜੇ FCI ਦੀਆਂ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਇਹ ਜਿਹੜੀ ਕਣਕ ਹੈ ਇਹਨੂੰ ਸਾਂਭਣ ਦੇ ਵਿੱਚ ਸੰਭਾਲ ਦੇ ਵਿੱਚ ਅਣਗਹਿਲੀ ਜਿਹੜੀ ਹੈ ਜੀ ਉਹ ਹੋਈ ਆ, ਜਿਹਦੇ ਕਰਕੇ ਇਹ ਜਿਹੜੀ ਆ 1000 ਕਰੋੜ ਰੁਪਈਏ ਦੀ ਕਣਕ ਜਿਹੜੀ ਆ ਜੀ ਉਹ ਸੜ ਗਈ ਆ, ਪਰ ਕਿਸੇ ਦੇ ਮੂੰਹ ਦੇ ਵਿੱਚ ਜਿਹੜੀ ਆ ਜੀ ਨਹੀਂ ਪੈ ਸਕੀ। ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਨੇ ਹੁਕਮ ਜਿਹੜੇ ਕੀਤੇ ਸੀਗੇ ਕਿ ਜਿਹੜੀ ਕਣਕ ਸੜ ਰਹੀ ਹੈ ਗੋਦਾਮਾਂ ਦੇ ਵਿੱਚ ਇਹਨੂੰ ਸੜਨ ਨਾ ਦਿਓ, ਕਿਸੇ ਗਰੀਬ ਗੁਰਬੇ ਨੂੰ ਜਿਹੜੀ ਹੈ ਜੀ ਉਹ ਦੇ ਦਿਓ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਰੋਟੀ ਜਿਹੜੀ ਹੈ ਜੀ ਉਹ ਪੱਕ ਸਕੇ। ਪਰ ਸੁਪਰੀਮ ਕੋਰਟ ਨੇ ਹੁਕਮ ਕਰਤੇ, ਜਿਹੜੇ ਸਿਆਸਤਦਾਨ ਨੇ, ਜਿਹੜੀਆਂ ਸਰਕਾਰਾਂ ਨੇ, ਉਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੂੰ ਜਿਹੜੀ ਹੈ ਜੀ ਉਹ ਨਹੀਂ ਸਰਕੀ। ਜਿਹੜੀ ਕਣਕ ਆ ਜੀ ਉਹ ਖਰਾਬ ਹੋਣੀ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਜਾਰੀ ਹੈ। ਪਰ ਜਿਹੜੇ ਸੰਭਾਲ ਰਹੇ ਨੇ, ਜੇ ਹਰਿਆਣੇ ਦੀ ਗੱਲ ਕਰੀਏ ਤਾਂ ਉੱਥੇ 100 ਕਰੋੜ ਰੁਪਈਏ ਦੀ ਜਿਹੜੀ ਕਣਕ ਹੈ ਜੀ ਉਹ ਖਰਾਬ ਹੋਈ ਹੈ। ਪੰਜਾਬ ਦੇ ਮੁਕਾਬਲੇ ਉਹ ਬਹੁਤ ਜਿਹੜੀ ਹੈ ਜੀ ਥੋੜ੍ਹੀ ਆ, ਖਰਾਬ ਜ਼ਰੂਰ ਹੋਈ ਆ, ਸਾਰੇ ਜਗ੍ਹਾ ਦੇ ਉੱਤੇ ਹੋਈ ਆ, ਪਰ ਪੰਜਾਬ ਦੇ ਵਿੱਚ ਜਿੰਨੀ ਜਿਹੜੀ ਹੈ ਜੀ ਇਹ ਕਣਕ ਖਰਾਬ ਹੋਈ ਆ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਰਿਕਾਰਡ ਹੈ। ਅਜੇ ਆਪਾਂ ਗੱਲ ਜਿਹੜੀ ਉਹ ਕਰੀ ਜਾਂਦੇ ਹਾਂ 12000 ਕਰੋੜ ਰੁਪਈਏ ਦੀ ਘਪਲੇ ਦੀ, ਤੇ ਇਹ ਵੀ ਵਿੱਚ ਹੀ ਘਪਲੇ ਦੇ ਨਾਲ ਹੀ ਜਿਹੜਾ ਜੀ ਜੁੜ ਸਕਦਾ 1000 ਕਰੋੜ ਰੁਪਈਆ, ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜੀ ਕਣਕ ਦੀ ਬੋਰੀ ਤੁਰਦੀ ਆ ਜਿੱਥੋਂ ਭਰ ਕੇ ਮੰਡੀ ਤੋਂ, ਉਹ ਗੋਦਾਮ ਤੱਕ ਜਾਂਦਿਆਂ ਉਹ ਕੁਇੰਟਲ ਦੀ ਨਹੀਂ ਰਹਿੰਦੀ, 90 ਕਿਲੋ ਦੀ ਰਹਿ ਜਾਂਦੀ ਆ। ਜੇ 6 ਮਹੀਨਿਆਂ ਬਾਅਦ ਉਹਨੂੰ ਚੈੱਕ ਕਰੋ 80 ਕਿਲੋ ਦੀ ਹੁੰਦੀ ਹੈ, ਸਾਲ ਬਾਅਦ ਉਹਨੂੰ ਚੈੱਕ ਕਰੋ 17 ਤੋਂ 18 ਜਿਹੜੀ ਉਹ ਵਗ ਜਾਂਦੀ ਹੈ। ਜਿਹੜੀ ਇਹ ਖਰਾਬ ਹੋਈ ਕਣਕ ਹੈ ਇਹ ਵੀ ਕਿਹਾ ਜਾਂਦਾ ਕਿ ਇਹਦੇ ਪਿੱਛੇ ਵੀ ਸਾਜ਼ਿਸ਼ ਹੈ। ਇੱਕ ਜਿਹੜੇ ਫੂਡ ਸਪਲਾਈ ਦੇ ਵਿੱਚ ਕੰਮ ਕਰਦੇ ਨੇ ਉਹ ਬੰਦਾ ਕੁਝ ਸਮਾਂ ਪਹਿਲਾਂ ਆਪ ਪਾਣੀ ਪਾਉਂਦਾ ਜਿਹੜਾ ਕਣਕ ਦੇ ਉੱਤੇ ਦੇਖਿਆ ਗਿਆ ਸੀਗਾ, ਤਾਂ ਕਿ ਇਹ ਸਮੈਲ ਮਾਰਨ ਲੱਗ ਜਾਵੇ, ਇਹ ਖਰਾਬ ਜਿਹੜੀ ਹੋ ਜਾਵੇ, ਫਿਰ ਇਹਨੂੰ ਨਕਾਰਾ ਕਰਾਰ ਦਿੱਤਾ ਜਾਵੇ, ਕਿਉਂਕਿ ਉਹਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਬੋਰੀਆਂ ਜਾਂ ਕਣਕ ਜਿਹੜੀ ਆ ਉਹ ਕੱਢ ਲਈ ਜਾਂਦੀ ਆ ਪਹਿਲਾਂ ਉਹਨੂੰ ਖਰਾਬ ਕਰਨ ਤੋਂ ਪਹਿਲਾਂ। ਜੀ, ਇੱਕ ਤਾਂ ਉੱਦਾਂ ਕਰਦੇ ਤੇ ਬਾਅਦ ਦੇ ਵਿੱਚ ਮੈਨੂੰ ਲੱਗਦਾ ਮੁਆਵਜ਼ਾ ਵਗੈਰਾ ਵੀ ਇਹੋ ਜਿਹਾ ਨੂੰ ਮਿਲ ਜਾਂਦਾ ਹੋਣਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬੀ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ ਇੱਕ ਭਾਜਪਾ ਦੇ ਲੀਡਰ ਨੇ। ਕੋਈ ਨਾ ਕੋਈ ਇਹੋ ਜਿਹੀ ਜਿਹੜੀ ਸ਼ੁਰਲੀ ਆ ਨਾ ਜੀ ਇਹ ਛੱਡਦੇ ਰਹਿੰਦੇ ਨੇ ਜਿਹੜੇ, ਤਾਂ ਕਿ ਇਹ ਵੇਖਿਆ ਜਾਵੇ ਵੀ ਜਿਹੜਾ ਇਹ ਲੋਦਾ ਲੱਗਦਾ ਕਿਤੇ ਕਿ ਨਹੀਂ, ਕਿੰਨਾ ਕੁ ਦੁੱਖ ਜਿਹੜਾ ਜੀ ਉਹ ਹੁੰਦਾ। ਇਹ ਪਟਿਆਲੇ ਤੋਂ ਹੀ ਨੇ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਸਕੱਤਰ ਨੇ ਗੁਰਤੇਜ ਸਿੰਘ ਢਿੱਲੋਂ। ਉਹਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਿੱਠੀ ਜਿਹੜੀ ਆ ਜੀ ਉਹ ਲਿਖ ਦਿੱਤੀ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਂ ਜਿਹੜਾ ਜੀ ਉਹ ਬਦਲ ਦਿੱਤਾ ਜਾਵੇ, ਤੇ ਇਹ ਬਦਲ ਕੇ ਨਾਂ ਜਿਹੜਾ ਜੀ ਪੰਥ ਰਤਨ ਜਿਹੜੇ ਨੇ ਗੁਰਚਰਨ ਸਿੰਘ ਟੌਹੜਾ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਜੀ ਇਹ ਰੱਖਿਆ ਜਾਵੇ।
ਔਰ ਉਹਨਾਂ ਨੇ ਇਹ ਜਿਹੜੀ ਮੰਗ ਜਿਹੜੀ ਆ ਲਿਖਤੀ ਰੂਪ 'ਚ ਕੀਤੀ ਆ, ਤੇ ਸਵਾਲਾਂ ਦਾ ਸਵਾਲ ਜਿਹੜਾ ਜੀ ਉਹ ਇਹ ਆ ਕਿ ਕੀ ਲੋੜ ਜਿਹੜੀ ਜੀ ਪੈ ਗਈ ਇਸ ਯੂਨੀਵਰਸਿਟੀ ਦਾ ਨਾਮ ਬਦਲਣ ਲਈ। 2 ਯੂਨੀਵਰਸਿਟੀਆਂ ਨੇ ਜੀ ਵਿਸ਼ਵ ਦੇ ਵਿੱਚ ਜਿਹੜੀਆਂ ਲੈਂਗੁਏਜ ਦੇ ਨਾਂ ਦਿੱਤੇ ਨੇ। ਇੱਕ ਹਿਬਰੂ ਯੂਨੀਵਰਸਿਟੀ ਹੈ ਯਰੂਸ਼ਲਮ ਦੇ ਵਿੱਚ, ਤੇ ਦੂਜੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ। ਲੈਂਗੁਏਜ ਦੇ ਨਾਂ ਦੇ ਉੱਤੇ ਬਣੀ ਹੋਈ ਜਿਹੜੀ ਆ ਜੀ ਇਹ ਇੱਕੋ ਇੱਕ ਇਸ ਖਿੱਤੇ ਦੇ ਵਿੱਚ ਜਿਹੜੀ ਆ ਉਹ ਯੂਨੀਵਰਸਿਟੀ ਆ। ਗੁਰਚਰਨ ਸਿੰਘ ਟੌਹੜਾ ਹੋਰੀ ਕੁਛ ਇੱਕ ਧੜੇ ਦੇ ਜਿਹੜੇ ਉਹ ਪਸੰਦੀਦਾ ਨੇਤਾ ਹੋ ਸਕਦੇ ਨੇ। ਪੰਜਾਬ ਪ੍ਰਤੀ, ਪੰਜਾਬੀ ਪ੍ਰਤੀ ਉਹਨਾਂ ਦੀ ਕਿਹੜੀ ਦੇਣ ਆ ਏਡੀ ਵੱਡੀ, ਜਿਹਦੇ ਕਰਕੇ ਲੈਂਗੁਏਜ ਜਿਹੜੀ ਨਾਂ ਦੇ ਉੱਤੇ ਬਣੀ ਹੋਈ ਯੂਨੀਵਰਸਿਟੀ ਆ ਜੀ ਉਹਨੂੰ ਬਦਲ ਕੇ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਜੀ ਉਹ ਕਰ ਦਿੱਤਾ ਜਾਵੇ। ਹਾਂ, ਜੇ ਚਿੱਠੀ ਲਿਖਦੇ ਕਿ ਫੰਡਾਂ ਦੀ ਘਾਟ ਦੇ ਨਾਲ ਜੂਝ ਰਹੀ ਹੈ ਯੂਨੀਵਰਸਿਟੀ ਜਿਹੜੀ ਆ ਜੀ ਉਹਨੂੰ ਸੰਭਾਲੋ ਕਿਸੇ ਤਰੀਕੇ ਦੇ ਨਾਲ, ਤਾਂ ਕਿ ਆਮ ਲੋਕਾਂ ਦੇ ਬੱਚੇ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਉਹ ਕਿਤੇ ਵਿੱਦਿਆ ਤੋਂ ਵਾਂਝੇ ਨਾ ਰਹਿ ਜਾਣ, ਵਿੱਦਿਆ ਤੋਂ ਖੁੰਝ ਨਾ ਜਾਣ। ਜਿਹੜੀਆਂ ਖੁੰਬਾਂ ਵਾਂਗੂ ਉੱਗੀਆਂ ਯੂਨੀਵਰਸਿਟੀਜ਼ ਨੇ, ਜੇ ਕੋਈ ਉਹਨਾਂ ਦੇ ਨਾਮ ਕਰਨ ਦੀ ਗੱਲ ਕਰਦਾ ਤੇ ਪਏ ਕਰੀ ਜਾਣ, ਉਹਨਾਂ ਦੇ ਨਾਮ ਜਿੰਨੇ ਮਰਜ਼ੀ ਲੀਡਰਾਂ ਦੇ ਉੱਤੇ ਰੱਖ ਲਏ ਜਾਣ, ਕਿਸੇ ਨੂੰ ਇਤਰਾਜ਼ ਨਹੀਂ ਹੋਊਗਾ। ਇਦੋਂ ਬਾਅਦ ਕਿ ਇਹ ਜਿਹੜੀ ਕਹਾਣੀ ਹੈ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੱਕ ਵੀ ਪਹੁੰਚੇ ਕਿ ਉਹਦਾ ਵੀ ਨਾਮ ਜਿਹੜਾ ਜੀ ਉਹ ਬਦਲ ਦਿਓ ਤੇ ਕਿਸੇ RSS ਦੇ ਵਰਕਰ ਦੇ ਨਾਂ ਦੇ ਉੱਤੇ ਰੱਖ ਦਿਓ। ਇਹਨਾਂ ਨਾਲ ਯੂਨਾਈਟ ਜ਼ਰੂਰ ਹੋਣਾ ਚਾਹੀਦਾ। ਵਿਸ਼ਵ ਭਰ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਪੜ੍ਹਨ ਵਾਲੇ ਵਿਦਿਆਰਥੀ ਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਜਿਹੜੇ ਵਿਦਿਆਰਥੀ ਨੇ, ਉਹਨਾਂ ਨੂੰ ਇਹੋ ਜਿਹੀ ਕਿਸੇ ਵੀ ਜਿਹੜੀ ਕੋਸ਼ਿਸ਼ ਹੈ ਉਹਦਾ ਵਿਰੋਧ ਕਰਨਾ ਚਾਹੀਦਾ ਹੈ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਮਾਸਟਰ ਹੈਡਮਾਸਟਰ ਤਨਖਾਹਾਂ ਤੋਂ ਵਾਂਝੇ। ਜੀ ਮਾਸਟਰ ਤੇ ਹੈਡਮਾਸਟਰ ਜਿਹੜੇ ਨੇ ਜੀ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਉਹ ਨਹੀਂ ਮਿਲ ਰਹੀਆਂ। ਉਂਝ ਵੈਸੇ ਕਿਹਾ ਜਾਂਦਾ ਜੀ ਕਿ ਕਾਗਜ਼ਾਂ ਦੇ ਵਿੱਚ ਖਜ਼ਾਨਾ ਜਿਹੜਾ ਉਹ ਭਰਪੂਰ ਹੈ। 12,000 ਦੇ ਕਰੀਬ ਮਾਸਟਰ ਤੇ ਹੈਡਮਾਸਟਰ ਜਿਹੜੇ ਨੇ ਇਹਦੇ ਵਿੱਚ ਲੈਬ ਅਟੈਂਡੈਂਟ ਨੇ। ਪਿਛਲੇ 3 ਮਹੀਨਿਆਂ ਤੋਂ 13 ਮਹੀਨਿਆਂ ਤੱਕ ਦੀਆਂ ਤਨਖਾਹਾਂ ਨਹੀਂ ਇਹਨਾਂ ਨੂੰ ਮਿਲੀਆਂ। ਔਰ ਪੰਜਾਬ ਸਰਕਾਰ ਨੇ ਭੇਤ ਭਰੇ ਢੰਗ ਦੇ ਨਾਲ ਤਨਖਾਹਾਂ ਸੰਬੰਧੀ ਜਿਹੜੀ ਆ ਉਹ ਚੁੱਪ ਵੱਟੀ ਹੋਈ ਆ। ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ ਰਮਸਾ ਤੇ ਜਿਹੜੀ ਸੈਂਟਰ ਸਪਾਂਸਰਡ ਸਕੀਮ ਹੈ ਇਹਦੇ ਅਧੀਨ ਕੰਮ ਕਰਦੇ ਮਾਸਟਰ ਹੈਡਮਾਸਟਰ ਜਨਵਰੀ, ਫਰਵਰੀ ਤੇ ਮਾਰਚ ਦੀਆਂ ਤਨਖਾਹਾਂ ਉਹਨਾਂ ਨੂੰ ਨਹੀਂ ਮਿਲੀਆਂ। ਲੈਬ ਅਟੈਂਡੈਂਟ ਜਿਹੜੇ ਨੇ ਜੀ ਉਹ ਪਿਛਲੇ 13 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਸਰਵਾਈਵ ਜਿਹੜਾ ਉਹ ਕਰ ਰਹੇ ਨੇ। ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹ ਇਹਦੇ ਉੱਤੇ ਇਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਗ੍ਰਾਂਟ ਜਾਰੀ ਨਹੀਂ ਹੋਈ, ਜਿਹਦੇ ਕਰਕੇ ਇਹ ਸਥਿਤੀ ਜਿਹੜੀ ਆ ਜੀ ਉਹ ਪੈਦਾ ਹੋ ਗਈ ਆ। ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਇਹਨਾਂ ਦੇ ਤਨਖਾਹਾਂ ਦੇ ਖਰਚੇ ਦਾ 60% ਹਿੱਸਾ ਕੇਂਦਰ ਸਰਕਾਰ ਤੇ 40% ਹਿੱਸਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਜਾਰੀ ਕੀਤਾ ਜਾਂਦਾ। ਜਿਹੜੀ ਰਮਸਾ ਹੈ ਜਿਹੜੀ ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ ਹੈ ਇਹਦੇ ਅਧੀਨ ਜਿਹੜੀਆਂ ਤਨਖਾਹਾਂ ਦਾ ਖਰਚਾ 75% ਕੇਂਦਰ ਸਰਕਾਰ ਤੇ 25% ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਪਾਇਆ ਜਾਂਦਾ। ਹੁਣ ਸਵਾਲ ਇਹ ਹੈ ਜੀ ਕਿ ਜਿਹੜਾ 25% ਤੇ 40% ਪੈਂਦਾ ਉਹ ਹੈ ਨੀਗਾ। ਅਸਲ ਰੌਲਾ ਜਿਹੜਾ ਜੀ ਉਹ ਇਹ ਆ, ਇਹਦੇ ਕਰਕੇ ਜਿਹੜੀਆਂ ਜੀ ਇਹ ਤਨਖਾਹਾਂ ਰੁਕੀਆਂ ਹੋਈਆਂ ਨੇ। ਇਹ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉਹ ਸੜਕਾਂ ਦੇ ਉੱਤੇ ਆਉਣ ਵਾਸਤੇ ਜਿਹੜਾ ਜੀ ਉਹ ਤਿਆਰ ਬੈਠੇ ਨੇ, ਕਿਉਂਕਿ 11 ਮਹੀਨੇ 13 ਮਹੀਨੇ ਕੋਈ ਛੋਟਾ ਮੋਟਾ ਸਮਾਂ ਨਹੀਂ ਹੁੰਦਾ। ਪਤਾ ਨਹੀਂ ਇਹ ਕਿਵੇਂ ਜਿਹੜਾ ਜੀ ਉਹ ਸਰਵਾਈਵ ਕਰ ਰਹੇ ਨੇ ਇੰਨੀ ਦੇਰ ਤੋਂ ਬਿਨਾਂ ਤਨਖਾਹਾਂ ਤੋਂ ਜੀ। ਜੀ ਜੀ ਜੀ, ਬਾਹਰਲੇ ਮੁਲਕਾਂ ਵਿੱਚ ਤਾਂ ਮਹੀਨਾ ਨਹੀਂ ਕੱਢਿਆ ਜਾਂਦਾ, ਉੱਥੇ ਸ਼ਾਇਦ ਆਪੋ ਆਪਣੇ ਘਰਾਂ ਦੇ ਕਰਕੇ ਥੋੜ੍ਹਾ ਬਹੁਤਾ ਸਰਵਾਈਵ ਹੋ ਰਿਹਾ, ਪਰ ਬਿਲਕੁਲ ਇਹ ਸਿਰ ਤੋਂ ਬਾਹਰ ਜਾਂਦੀ ਹੈ ਗੱਲ ਵੀ। ਪਤਾ ਨਹੀਂ ਕਿੱਦਾਂ ਚੱਲ ਰਿਹਾ। ਬਾਲੀਵੁੱਡ ਇੱਕ ਇੱਦਾਂ ਦੀ ਇੰਡਸਟਰੀ ਆ ਜਿਹੜੀ ਜਿੱਥੇ ਵੀ ਪੈਸਾ ਲੱਭਦਾ ਉਹੋ ਜਿਹੇ ਰੁੱਖ ਤਿਆਰ ਕਰ ਲੈਂਦੀ ਆ। ਹਰਿਆਣੇ ਦੇ ਵਿੱਚ ਭਲਵਾਨਾਂ ਨੂੰ ਲੈ ਕੇ ਜਿਹੜੀ ਉਹ ਮੂਵੀ ਬਣ ਰਹੀ ਆ, ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀ ਆ ਉਹ ਉੱਥੇ ਮੂਵੀ ਬਣ ਰਹੀ ਆ। ਸੋ ਜੇ ਬਾਲੀਵੁੱਡ ਵੀ ਇਸ ਤੋਂ ਪੈਸੇ ਕਮਾ ਰਹੀ ਹੈ, ਕਿਤੇ ਨਾ ਕਿਤੇ ਇਸ ਦੇ ਵਿੱਚ ਸੱਚਾਈ ਤਾਂ ਜ਼ਰੂਰ ਹੋਣੀ ਆ। ਬਿਲਕੁਲ ਜੀ, ਬਾਲੀਵੁੱਡ ਨੂੰ ਤਾਂ ਸਬਜੈਕਟ ਜਿਹੜਾ ਜੀ ਉਹ ਚਾਹੀਦਾ ਹੁੰਦਾ ਤੇ ਬਾਲੀਵੁੱਡ ਦੇ ਵਿੱਚ 2 ਫਿਲਮਾਂ ਜਿਹੜੀਆਂ ਜੀ ਉਹ ਬਾਕਸ ਆਫਿਸ ਦੇ ਉੱਤੇ ਛੇਤੀ ਜਿਹੜੀਆਂ ਆਉਣ ਵਾਲੀਆਂ ਨੇ, ਇਹ 2 ਭਲਵਾਨਾਂ ਦੇ ਉੱਤੇ ਬਣੀਆਂ ਹੋਈਆਂ ਨੇ ਜੀ। ਇੱਕ ਫਿਲਮ ਜਿਹੜੀ ਆ ਉਹ ਸਲਮਾਨ ਖਾਨ ਦੀ ਆ, ਇੱਕ ਫਿਲਮ ਜਿਹੜੀ ਆ ਜੀ ਉਹ ਆਮਿਰ ਖਾਨ ਦੀ ਆ। ਦੋਨਾਂ ਨੇ ਆਪਣਾ ਭਾਰ ਜਿਹੜਾ ਸੀਗਾ ਉਹ ਕਾਫੀ ਵਧਾਇਆ ਜੀ ਪਿਛਲੇ ਦਿਨੀ। ਇਹਨਾਂ ਫਿਲਮਾਂ ਦੇ ਵਿੱਚ ਜਿਹੜੀ ਲੁੱਕ ਹੈ ਉਹ ਭਲਵਾਨਾਂ ਵਰਗੀ ਦਿਸੇ। ਦੋਨੋਂ ਭਲਵਾਨ ਜਿਹੜੇ ਨੇ ਜੀ ਇਹ ਹਰਿਆਣੇ ਦੇ ਨਾਮਵਰ ਭਲਵਾਨ ਨੇ, ਜਿਨ੍ਹਾਂ ਦੇ ਨਾਂ ਦੇ ਉੱਤੇ ਫਿਲਮਾਂ ਜਿਹੜੀਆਂ ਜੀ ਉਹ ਬਣ ਰਹੀਆਂ ਨੇ। ਕਿਸੇ ਸਮੇਂ ਜਿਹੜੇ ਵੱਖੋ ਵੱਖਰੇ ਭਲਵਾਨ ਪੰਜਾਬ ਦੇ ਹੋਏ ਨੇ, ਉਹਨਾਂ ਦੇ ਵਿੱਚ ਦਾਰਾ ਸਿੰਘ ਹੁਰੀ ਸ਼ਾਮਲ ਸਨ, ਉਹਨਾਂ ਦੇ ਭਰਾ ਸ਼ਾਮਲ ਸਨ, ਜਾਂ ਇੱਦਾਂ ਦੇ ਭਲਵਾਨ ਸਨ ਜਿਨ੍ਹਾਂ ਦੇ ਨਾਵਾਂ ਦੇ ਉੱਤੇ
ਫਿਲਮਾਂ ਬਣੀਆਂ ਸਨ, ਕੁਝ ਪੰਜਾਬੀ ਦੇ ਵਿੱਚ, ਕੁਝ ਹਿੰਦੀ ਦੇ ਵਿੱਚ ਵੀ। ਪਰ ਅੱਜ ਪੰਜਾਬ ਦੇ ਭਲਵਾਨਾਂ ਦੇ ਨਾਂ ਦੇ ਉੱਤੇ ਫਿਲਮਾਂ ਨਹੀਂ ਬਣ ਰਹੀਆਂ। ਪੰਜਾਬ ਦੇ ਵਾਸਤੇ ਜਿਹੜੀ ਫਿਲਮ ਚਰਚਿਤ ਹੋ ਰਹੀ ਹੈ ਰਿਲੀਜ਼ ਹੋਣ ਤੋਂ ਪਹਿਲਾਂ, ਉਹ ਪੰਜਾਬ ਦੀ ਡਰੱਗ ਦੇ ਉੱਤੇ ਜਿਹੜੀ ਆ ਜੀ ਉਹ ਫਿਲਮ ਬਣੀ ਹੋਈ ਹੈ ਜੀ। ਇਹ ਫਿਲਮ ਜਿਹੜੀ ਉੜਤਾ ਪੰਜਾਬ ਆ, ਜਿਹਦਾ ਟ੍ਰੇਲਰ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਫੈਲਿਆ, ਔਰ ਜਿਸ ਕਿਸਮ ਦਾ ਉਹਦੇ ਵਿੱਚ ਨਸ਼ੇੜੀ ਜਿਹੜਾ ਦੀ ਫਿਲਮ ਦਾ ਹੀਰੋ ਦਿਖਾਇਆ ਗਿਆ, ਇਹ ਦੱਸਿਆ ਗਿਆ ਜੀ ਕਿ ਇਹ ਲੱਤ ਜਦੋਂ ਲੱਗਦੀ ਹੈ ਤਾਂ ਫਿਰ ਕਿਸ ਲੈਵਲ ਤੱਕ ਜਿਹੜਾ ਦੀ ਉਹ ਲੈ ਜਾਂਦੀ ਹੈ। ਹੁਣ ਇਹ ਨਹੀਂ ਪਤਾ ਕਿ ਭਲਵਾਨਾਂ ਦੇ ਨਾਂ ਦੇ ਉੱਤੇ ਬਣੀਆਂ ਫਿਲਮਾਂ ਕਿੰਨੀਆਂ ਸਫਲ ਹੁੰਦੀਆਂ ਨੇ, ਜਾਂ ਫਿਰ ਡਰੱਗ ਦੇ ਉੱਤੇ ਬਣੀ ਜਿਹੜੀ ਫਿਲਮ ਆ ਉਹ ਕਿੰਨੀ ਸਫਲ ਹੁੰਦੀ ਆ। ਪਰ ਇਹ ਜ਼ਰੂਰ ਹੈ ਜੀ ਕਿ ਦੋ ਭਲਵਾਨਾਂ ਦੇ ਨਾਂ ਦੇ ਉੱਤੇ ਬਣੀਆਂ ਜਿਹੜੀਆਂ ਫਿਲਮਾਂ ਨੇ ਉਹਦੇ ਵਿੱਚ ਹੀਰੋ ਜਿਹੜੇ ਨੇ ਉਹਨਾਂ ਨੂੰ ਭਾਰ ਵਧਾਉਣਾ ਪਿਆ, ਤੇ ਕਮ ਸੇ ਕਮ ਡਰੱਗ ਵਾਲੀ ਫਿਲਮ ਦੇ ਉੱਤੇ ਕਿਸੇ ਹੀਰੋ ਨੂੰ ਭਾਰ ਨਹੀਂ ਵਧਾਉਣਾ ਪਿਆ ਹੋਣਾ, ਕਿਉਂਕਿ ਡਰੱਗ ਖਾ ਕੇ ਕਿਸੇ ਦਾ ਭਾਰ ਨਹੀਂ ਵੱਧਦਾ, ਉਹਦੇ ਨਾਲ ਤਾਂ ਮੌਤ ਦੇ ਮੂੰਹ ਦੇ ਵਿੱਚ ਹੀ ਜਿਹੜਾ ਜਾ ਪੈਂਦੇ ਨੇ। ਬੇਸ਼ੱਕ ਇਹਨੂੰ ਕੋਈ ਕਿਹੜੇ ਤਰੀਕੇ ਨਾਲ ਲਏ, ਕੋਈ ਕਿਹੜੇ ਤਰੀਕੇ ਨਾਲ, ਮੇਰਾ ਖਿਆਲ ਪੰਜਾਬ ਦੀ ਬਦਕਿਸਮਤੀ ਇਹ ਹੈ ਜੀ ਕਿ ਪੰਜਾਬ ਇਹੋ ਜਿਹੀ ਜਗ੍ਹਾ ਦੇ ਉੱਤੇ ਉਲਝ ਗਿਆ ਜਿਹਦੇ ਅੱਗੇ ਜਿਹੜਾ ਹੈ ਨਾ ਜੀ ਉਹ ਰਾਹ ਤਕਰੀਬਨ ਉਹ ਮੌਤ ਨੂੰ ਜਾਂਦਾ, ਉਹ ਸ਼ਮਸ਼ਾਨ ਘਾਟ ਨੂੰ ਜਿਹੜਾ ਦੀ ਰਾਹ ਜਾਂਦਾ, ਨੋ ਐਗਜ਼ਿਟ ਜਿਹੜਾ ਦੀ ਉੱਥੇ ਜਾ ਖੜਾ ਹੋਇਆ ਪੰਜਾਬ ਜਿਹੜਾ। ਇਸੇ ਕਰਕੇ ਹੀ ਹੁਣ ਇੱਥੇ ਭਲਵਾਨਾਂ ਦੇ ਨਾਂ ਦੇ ਉੱਤੇ ਫਿਲਮਾਂ ਨਹੀਂ ਜਿਹੜੀਆਂ ਦੀ ਬਣਦੀਆਂ। ਹੌਟ ਇਸ਼ੂ ਆ, ਇਸ ਕਰਕੇ ਜਿਹੜਾ ਪ੍ਰੋਡਿਊਸਰ ਹੈ ਜੀ ਉਹ ਵੀ ਤਾਂ ਚਾਹੁੰਦਾ ਨਾ ਜੀ ਕਿ ਉਹਨੂੰ ਰਿਟਰਨ ਜਿਹੜੀ ਉਹ ਵਾਪਸ ਆਵੇ। ਇਹ ਫਿਲਮ ਜੂਨ ਦੇ ਮਹੀਨੇ ਦੇ ਵਿੱਚ ਰਿਲੀਜ਼ ਹੋਣ ਦੀ ਗੱਲ ਜਿਹੜੀ ਉਹ ਕਹੀ ਜਾ ਰਹੀ ਹੈ, ਕਿਉਂਕਿ ਇਲੈਕਸ਼ਨਾਂ ਦਾ ਵਰ੍ਹਾ ਵੀ ਆ। ਇਹ ਵੀ ਦੇਖਣਾ ਹੋਊਗਾ ਜੀ ਕਿ ਇਹਨੂੰ ਐਂਗਲ ਜਿਹੜਾ ਉਹ ਕਿਹੜਾ ਦਿੱਤਾ ਗਿਆ, ਇਹਦੇ ਵਾਸਤੇ ਕਸੂਰਵਾਰ ਕੌਣ ਲੋਕ ਨੇ, ਕੀ ਇਹਦੇ ਵਿੱਚ ਇਹਦਾ ਕੋਈ ਹੱਲ ਲੱਭਣ ਦਾ ਯਤਨ ਵੀ ਕੀਤਾ ਗਿਆ ਜੀ। ਇਹ ਸਾਰੀਆਂ ਬਾਅਦ ਵਾਲੀਆਂ ਗੱਲਾਂ ਨੇ ਜੀ। ਪਹਿਲੀਆਂ ਗੱਲਾਂ ਜਿਹੜੀਆਂ ਇਹ ਨੇ ਕਿ ਅੱਜ ਪੰਜਾਬ ਦੀ ਪਛਾਣ ਕਿਹੋ ਜਿਹੀ ਬਣ ਗਈ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਕਾਟਨ ਬੈਲਟ ਨੂੰ ਪੈਰਾਂ ਸਿਰ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਫੇਲ ਹੀ ਹੋ ਰਹੀਆਂ ਨੇ। ਐਕਚੁਅਲੀ ਜੀ ਨਰਮਾ ਪੱਟੀ ਜਿਹੜੀ ਆ ਉਹ ਗਲੇ ਦੀ ਹੱਡੀ ਤਾਂ ਬਣੀ ਹੋਈ ਹੈ ਜੀ, ਜਿਹੜੀ ਸੱਤਾਧਾਰੀ ਧਿਰ ਦੇ ਵਾਸਤੇ, ਉਹ ਚਾਹੇ ਚਿੱਟੇ ਮੱਛਰ ਕਰਕੇ ਚਰਚਿਤ ਰਹੀ ਹੋਵੇ, ਤੇ ਚਾਹੇ ਚਿੱਟੇ ਮੱਛਰ ਦੇ ਖਾਤਮੇ ਦੇ ਵਾਸਤੇ ਨਕਲੀ ਦਵਾਈਆਂ ਦੇ ਕਰਕੇ ਚਰਚਿਤ ਰਹੀ ਹੋਵੇ, ਤੇ ਚਾਹੇ ਇਹ ਨਕਲੀ ਦਵਾਈਆਂ ਵੇਚਣ ਵਾਲੇ ਵਿਅਕਤੀਆਂ ਦੀ ਵਜ੍ਹਾ ਕਰਕੇ ਜਿਹੜੀ ਹੈ ਜੀ ਉਹ ਚਰਚਿਤ ਰਹੀ ਹੋਵੇ। ਚਰਚਾ ਤਾਂ ਇਸ ਕਾਟਨ ਬੈਲਟ ਦੀ, ਇਸ ਨਰਮਾ ਬੈਲਟ ਦੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਜਿਹਨੂੰ ਅੱਜ ਕੱਲ੍ਹ ਬਦਕਿਸਮਤੀ ਦੇ ਨਾਲ ਗੱਲ ਪਹਿਲੀ ਨੂੰ ਜੇ ਅੱਗੋਂ ਕਰੀਏ ਤੋੜੀਏ ਤਾਂ ਕੈਂਸਰ ਬੈਲਟ ਦੇ ਨਾਮ ਦੇ ਨਾਲ ਵੀ ਜਿਹੜੀ ਹੈ ਜੀ ਉਹ ਜਾਣੀ ਜਾਂਦੀ ਆ। ਇਸ ਬੈਲਟ ਨੂੰ, ਇਸ ਪੱਟੀ ਨੂੰ ਜਿਹੜਾ ਜੀ ਕਿਸਾਨਾਂ ਨੂੰ ਨਰਮਾ ਬੀਜਣ ਦੇ ਵਾਸਤੇ ਕਿਹਾ ਤਾਂ ਜਾ ਰਿਹਾ। ਕਿਸਾਨ ਇਹਦੇ ਵਾਸਤੇ ਤਿਆਰ ਵੀ ਹੋਏ ਨੇ, ਪਰ ਹੁਣ ਪਾਣੀ ਦੀ ਤੰਗੀ ਜਿਹੜੀ ਹੈ ਜੀ ਉਹਨਾਂ ਦਾ ਰਾਹ ਰੋਕ ਲਈ ਹੈ। ਸਰਕਾਰ ਜਿਹੜੀ ਆ ਉਹ 2.5 ਏਕੜ ਤੱਕ ਦੇ ਛੋਟੇ ਕਿਸਾਨਾਂ ਨੂੰ 3000 ਰੁਪਏ ਤੱਕ ਦੇ ਬੀਜ, ਖਾਦ, ਸਪਰੇਆਂ ਜਿਹੜੀਆਂ ਦੀ ਉਹ ਮੁਫਤ ਦੇ ਰਹੀ ਹੈ। ਪਾਣੀ ਦੀ ਤੰਗੀ ਕਰਕੇ ਕਿਸਾਨਾਂ ਦੇ ਵੱਲੋਂ ਰੋਸ ਜਿਹੜਾ ਦੀ ਉਹ ਜ਼ਾਹਰ ਕੀਤਾ ਜਾ ਰਿਹਾ ਕਿ ਨਹਿਰਾਂ ਦੇ ਵਿੱਚ ਤਾਂ ਪਾਣੀ ਦੀ ਬੂੰਦ ਵੀ ਨਹੀਂ ਹੈਗੀ। ਨਰਮਾ ਉਹ ਬੀਜ ਕਿਹੜੇ ਤਰੀਕੇ ਦੇ ਨਾਲ ਸਕਦੇ ਨੇ, ਉਹ ਬੀਜਾਂ ਦਾ ਕੀ ਕਰਨਗੇ, ਖਾਦਾਂ ਦਾ ਕੀ ਕਰਨਗੇ, ਸਪਰੇਆਂ ਦਾ ਜਿਹੜਾ ਦੀ ਉਹ ਕੀ ਕਰਨਗੇ। ਜਿਹੜਾ ਖੇਤੀ ਮਹਿਕਮਾ, ਖੇਤੀ ਮਾਹਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 15 ਅਪ੍ਰੈਲ ਤੋਂ ਬਾਅਦ ਨਰਮਾ ਬੀਜਣ ਦਾ ਸਹੀ ਜਿਹੜਾ ਉਹ ਸਮਾਂ ਹੁੰਦਾ ਹੈ, ਤੇ ਇਹਦੇ ਅਨੁਸਾਰ ਹੀ ਜਿਹੜਾ ਦੀ ਉਹ ਪਾਣੀ ਛੱਡਿਆ ਜਾਊਗਾ। ਪਰ ਉਹਦੇ ਲਈ ਲਾਉਣੀ ਪਹਿਲਾਂ ਕਰਨੀ ਹੁੰਦੀ ਆ ਜ਼ਮੀਨਾਂ ਨੂੰ ਵਾਹੁਣ ਦੇ ਵਾਸਤੇ, ਉਹਦੇ ਵਾਸਤੇ ਪਾਣੀ ਜਿਹੜਾ ਦੀ ਉਹ ਹੈ ਨੀਗਾ। ਹੁਣ ਸਰਕਾਰ ਨੇ ਜਿਹੜਾ ਦੀ 15 ਅਪ੍ਰੈਲ ਤੋਂ ਨਹਿਰਾਂ ਦੇ ਵਿੱਚ ਪਾਣੀ ਛੱਡਣ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ, ਇਹਦੇ ਬਾਵਜੂਦ ਨਹਿਰਾਂ ਦੇ ਵਿੱਚ ਜਿਹੜਾ ਦੀ ਉਹ ਪਾਣੀ ਛੱਡਿਆ ਨਹੀਂ ਗਿਆ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੀ ਇੱਥੇ ਸ਼ੁਰੂ ਕੀਤੀ ਗਈ ਆ, ਇਹਨਾਂ ਦੀ ਰਿਪੇਅਰ ਹੁੰਦੀ ਆ, ਉਹ ਲੇਟ ਸ਼ੁਰੂ ਕੀਤੀ ਗਈ ਆ, ਉਹਦੇ ਵਾਸਤੇ ਫੰਡ ਜਿਹੜੇ ਉਹ ਪਹਿਲਾਂ ਹੈ ਨਹੀਂ ਸੀਗੇ। ਅੱਧ ਵਿਚਾਲੇ ਇਸ ਨੂੰ ਜਿਹੜਾ ਛੱਡਿਆ ਨਹੀਂ ਜਾ ਸਕਦਾ ਰਿਪੇਅਰ ਨੂੰ, ਨਹੀਂ ਤਾਂ ਉਹ ਸਾਰੀ ਜਿਹੜੀ ਹੈ ਜੀ ਉਹ ਜਾਂਦੀ ਲੱਗਣੀ ਹੈ। ਤਾਂ ਉਹਦੇ ਕਰਕੇ ਨਹਿਰਾਂ ਦੇ ਵਿੱਚ ਪਾਣੀ ਹੈ ਨਹੀਂਗਾ ਜੀ। ਸੋ ਕਿਤੇ ਨਾ ਕਿਤੇ ਗਲਤ ਪਾਲਿਸੀਜ਼, ਗਲਤ ਡਿਸੀਜ਼ਨ ਜਿਹੜੇ ਉਹ ਲਏ ਜਾ ਰਹੇ ਨੇ, ਉਹੀ ਇਹਨਾਂ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਜਿਹੜਾ ਉਹ ਕਾਰਨ ਬਣ ਰਹੇ ਨੇ। ਜੀ ਜੀ। ਤੇ ਅਗਲੀ ਜਿਹੜੀ ਗੱਲ ਕਰੀਏ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਬਣਦੀਆਂ ਨੇ, ਉੱਥੇ ਅਜੇ ਸਾਂਝਾ ਕਾਇਮ ਨੇ, ਬਲਕਿ ਦੂਜੇ ਪਿੰਡਾਂ 'ਚ ਤਾਂ ਦੁਸ਼ਮਣੀਆਂ ਬਹੁਤ ਹੀ ਜ਼ਿਆਦਾ ਵਧੀਆਂ। ਐਕਚੁਅਲੀ ਇਹ ਦੁਸ਼ਮਣੀਆਂ ਪਿਛਲੇ ਜੇ ਲਾਇਆ ਜਾਵੇ ਤਾਂ ਦਹਾਕੇ ਤੋਂ ਤਾਂ ਕੁਝ ਜ਼ਿਆਦੀਆਂ ਵੱਧ ਗਈਆਂ ਜੀ। ਕਿਸੇ ਟਾਈਮ ਹੁੰਦਾ ਸੀਗਾ ਕਿ ਜਿਹੜਾ ਸਰਪੰਚ ਬਣ ਜਾਂਦਾ ਹੁੰਦਾ ਸੀਗਾ, ਜਿਹੜਾ ਹਾਰਿਆ ਹੋਇਆ ਸਰਪੰਚ ਸੀਗਾ ਜੀ, ਉਹ ਫਿਰ ਉਹ ਕਹਿੰਦਾ ਸੀਗਾ ਵੀ ਠੀਕ ਆ, ਇਸ ਵਾਰੀ ਜਿਹੜੀ ਤੈਨੂੰ ਪਾਵਰ ਮਿਲ ਗਈ ਆ ਤੇ ਤੂੰ ਪਿੰਡ ਦਾ ਕੰਮ ਜਿਹੜਾ ਜੀ ਉਹ ਚਲਾ। ਪਰ ਹੁਣ ਏਦਾਂ ਨੀਗਾ, ਹੁਣ ਜਿਹੜਾ ਹਾਰ ਜਾਂਦਾ ਉਹ ਕਹਿੰਦਾ ਲੈ ਫਿਰ ਹੁਣ ਤੂੰ ਚਲਾ ਕੇ ਵਿਖਾ, ਕਿਉਂਕਿ ਮੈਂ ਹਾਰ ਗਿਆ, ਮੈਂ ਤੈਨੂੰ ਰੋਕਣ ਦੇ ਯਤਨ ਜਿਹੜੇ ਆ ਨਾ ਜੀ ਉਹ ਕਰੂੰਗਾ। ਇਹਦੇ ਨਾਲ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਜਿਹੜੀਆਂ ਨੇ ਉਹ ਬਹੁਤ ਵਧੀਆਂ ਨੇ।
ਥਾਂ ਥਾਂ ਦੇ ਉੱਤੇ ਜਿਹੜੇ ਕਤਲ ਤੇ ਲੜਾਈਆਂ ਪੜਾਈਆਂ ਹੁੰਦੀਆਂ ਨੇ ਉਹ ਪਿੰਡਾਂ ਦੀਆਂ ਪੰਚਾਇਤਾਂ ਕਰਕੇ ਹੀ ਜਿਹੜੀਆਂ ਉਹ ਹੁੰਦੀਆਂ ਨੇ। ਪਰ ਪੰਜਾਬ ਦੇ ਕੁਝ ਇੱਦਾਂ ਦੇ ਪਿੰਡ ਵੀ ਹੈਗੇ ਨੇ ਜਿੱਥੇ ਸਰਬਸੰਮਤੀ ਹੁੰਦੀ ਆ। ਜਿਨ੍ਹਾਂ ਥਾਵਾਂ ਦੇ ਉੱਤੇ ਸਰਬਸੰਮਤੀ ਹੁੰਦੀ ਆ ਜੀ, ਉਹਨਾਂ ਪਿੰਡਾਂ ਦੇ ਵਿੱਚ ਇਹ ਦੁਸ਼ਮਣੀਆਂ ਹੈ ਨਹੀਂ ਗੀਆਂ। ਉਹ ਜਿਹੜੇ ਨੇ ਜੀ ਇੱਕ ਦੂਜੇ ਦੇ ਨਾਲ ਚੰਗਾ ਮਿਲਦੇ ਵਰਤਦੇ ਨੇ, ਦੁੱਖ ਸੁੱਖ ਦੇ ਉਹ ਸਾਂਝੀ ਨੇ ਤੇ ਇਕੱਠੇ ਹੋ ਕੇ ਜਿਹੜੇ ਉਹ ਫੈਸਲੇ ਵੀ ਜਿਹੜਾ ਉਹ ਲੈਂਦੇ ਨੇ। ਮਹਿਰਾਜ ਆ ਜੀ ਮਾਲਵੇ ਦਾ ਇੱਕ ਵੱਡਾ ਪਿੰਡ ਤੇ ਇੱਕ ਪਿੰਡ ਆ ਜੀ ਹਿੰਮਤਪੁਰਾ। ਇੱਥੋਂ ਦੇ ਜਿਹੜੇ ਦੋ ਥਾਵਾਂ ਦੇ ਉੱਤੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਜਿਹੜੀਆਂ ਜੀ ਉਹ ਬਣੀਆਂ। ਪਿੰਡਾਂ ਨੇ ਇਹ ਦੋ ਪਿੰਡਾਂ ਨੇ ਕਦੇ ਧੜੇਬੰਦੀ ਜਿਹੜੀ ਆ ਜੀ ਉਹ ਪੈਦਾ ਨਹੀਂ ਹੋਣ ਦਿੱਤੀ। ਇਹੀ ਕਾਰਨ ਹੈ ਜੀ, ਨਾ ਇਹਨਾਂ ਦੇ ਵਿੱਚੋਂ ਕੋਈ ਥਾਣੇ 'ਚ ਜਾਂਦਾ, ਨਾ ਕੋਈ ਕਚਹਿਰੀ ਦੇ ਵਿੱਚ ਜਿਹੜਾ ਜੀ ਉਹ ਜਾਂਦਾ। ਜਦੋਂ ਦੁਸ਼ਮਣੀ ਹੈ ਨਹੀਂ ਗੀ ਤੇ ਮਿਲ ਕੇ ਜਿਹੜੇ ਆ ਉਹ ਫੈਸਲੇ ਲਏ ਜਾਂਦੇ ਨੇ। ਉਂਝ ਵੀ ਐਕਚੁਅਲੀ ਜਿਹਦੀ ਸਰਕਾਰ ਬਣਦੀ ਆ ਜੀ, ਫਿਰ ਉਹ ਨਗਰ ਨਿਗਮਾਂ ਦੇ ਉੱਤੇ ਕਬਜ਼ਾ ਕਰਨ ਦੀ ਸੋਚਦਾ, ਫਿਰ ਉਹ ਪੰਚਾਇਤਾਂ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕਰਨ ਦੀ ਸੋਚਦਾ। ਮੈਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਉਠਾਈ ਹੈ ਜੀ ਕਿ ਜਿਹਦੀ ਸਰਕਾਰ ਬਣ ਜਾਂਦੀ ਆ ਇਹ ਤਾਂ ਉਹਨੂੰ ਅਖਤਿਆਰ ਹੀ ਦੇ ਦੇਣੇ ਚਾਹੀਦੇ ਆ। ਇਹ ਬੇਲੋੜਾ ਬੋਝ ਆ ਜੀ ਜਿਹੜਾ ਪਾਇਆ ਜਾਂਦਾ ਨਿਗਮਾਂ ਦੀਆਂ ਚੋਣਾਂ ਦਾ ਤੇ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਦਾ, ਕਿ ਆਹ ਲਓ ਫੜੋ 5 ਸਾਲ ਤੁਹਾਡੇ ਕੋਲੇ ਰਾਜ ਹੈ, ਅਗਲੇ ਸਾਲਾਂ ਦੇ ਵਾਸਤੇ ਆਪਣੀਆਂ ਪੰਚਾਇਤਾਂ ਵੀ ਬਣਾ ਲਓ ਤੇ ਆਪਣੇ ਨਗਰ ਨਿਗਮ ਵੀ ਜਿਹੜੇ ਆ ਜੀ ਉਹ ਬਣਾ ਲਓ। ਸ਼ਾਇਦ ਉਹਦੇ ਨਾਲ ਲੜਾਈਆਂ ਜਿਹੜੀਆਂ ਜੀ ਉਹ ਘੱਟ ਜਾਣ, ਇੱਦਾਂ ਹੋਊਗਾ ਨਹੀਂ, ਪਰ ਇੰਨਾ ਜ਼ਰੂਰ ਹੈ ਜੀ ਕਿ ਸਿਵਾਏ ਪੈਸੇ ਦੀ ਬਰਬਾਦੀ ਤੋਂ ਤੇ ਪੈਂਦੀਆਂ ਦੁਸ਼ਮਣੀਆਂ ਤੋਂ ਹੋਰ ਕੁਝ ਨਹੀਂ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਰਿਹਾ। ਬਿਲਕੁਲ ਸਹੀ ਜੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਇਹ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਹਨ। ਜੇ ਟਰੱਕਰ ਵੀਰ ਜਿਨ੍ਹਾਂ ਨੇ ਇਨਵੋਇਸਾਂ ਦਿੱਤਿਆਂ ਨੂੰ ਕਈ ਦਿਨ ਹੋ ਗਏ ਨੇ, ਮਹੀਨੇ ਹੋ ਗਏ ਨੇ ਤੇ ਅਜੇ ਤੱਕ ਪੇਮੈਂਟ ਨਹੀਂ ਮਿਲੀ, ਤਾਂ ਇਹ ਸੇਮ ਡੇ ਪੇਮੈਂਟ ਤੁਹਾਨੂੰ ਦੇ ਸਕਦੇ ਨੇ ਫੈਕਟਰਿੰਗ ਦੀ ਸਰਵਿਸਿਜ਼ ਦੇ ਨਾਲ। ਫੈਕਟਰਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2600 408 272 2600 ਦੇ ਉੱਤੇ। ਅਤੇ ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਆਉਣ ਵਾਲਿਆਂ ਦੀ ਲੰਬੀ ਲਾਈਨ ਲੱਗ ਰਹੀ ਆ ਤੇ ਦੂਜੇ ਪਾਸੇ ਵਰਕਰਜ਼ ਬਹੁਤ ਔਖੇ ਨੇ ਇਸ ਚੀਜ਼ ਤੋਂ। ਐਕਚੁਅਲੀ ਨਾ ਜੀ ਕਾਫੀ ਲੋਕ ਜਿਹੜੇ ਨੇ ਉਹ ਇਸ ਪਾਰਟੀ ਵੱਲ ਨੂੰ ਆ ਰਹੇ ਨੇ ਤੇ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਗਲਾਂ 'ਚ ਸਰੋਪੇ ਵੀ ਜਿਹੜਾ ਜੀ ਉਹ ਨਿਰੰਤਰ ਪਾਈ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਮੋਹਰੀ ਚੱਲ ਰਹੇ ਨੇ ਜੀ ਸੁੱਚਾ ਸਿੰਘ ਛੋਟੇਪੁਰ ਹੋਰੀ। ਉਹ ਧੜਾ ਧੜ ਜਿਹੜਾ ਜੀ ਕਿਸੇ ਨਾ ਕਿਸੇ ਏਰੀਏ ਦੇ ਵਿੱਚ ਤਿੰਨਾਂ ਚੌਂ ਏਰੀਆ ਦੇ ਵਿੱਚ ਰੋਜ਼ ਜਿਹੜਾ ਜੀ ਉਹ ਜਾ ਕੇ ਸ਼ਾਮਿਲ ਕਰ ਰਹੇ ਨੇ। ਇਹ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਲੋਕ ਨੇ, ਕੋਈ ਅਕਾਲੀ ਦਲ ਤੋਂ ਆ ਰਿਹਾ, ਕੋਈ ਕਾਂਗਰਸ ਤੋਂ ਆ ਰਿਹਾ, ਕੋਈ ਇੱਦਾਂ ਦੀਆਂ ਹੋਰ ਪਾਰਟੀਆਂ ਤੋਂ ਜਿਹੜਾ ਜੀ ਉਹ ਆ ਰਿਹਾ। ਹੁਣ ਇਹਦੀ ਜਿਹੜੀ ਪਾਰਟੀ ਦੀ ਬੈਕਬੋਨ ਨੇ ਉਹ ਨੇ ਵਰਕਰ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਕੰਮ ਕੀਤਾ ਔਰ ਜਿਹਦੇ ਕਰਕੇ ਇਹ ਤੀਜੀ ਧਿਰ ਵਜੋਂ ਜਿਹੜਾ ਜੀ ਉਹ ਉੱਭਰੀ ਹੈ ਪੰਜਾਬ ਦੇ ਵਿੱਚ। ਪਰ ਜਿਹੜੇ ਇਹ ਨੇਤਾ ਨੇ ਜੀ ਉਹ ਇਸ ਗੱਲ ਨੂੰ ਨਹੀਂ ਸਮਝ ਰਹੇ। ਉਹ ਸਮਝਦੇ ਨੇ ਕਿ ਇੱਦਾਂ ਜਿਹੜੀ ਹੈ ਜੀ ਲਾਈਨ ਲਵਾ ਕੇ ਤੇ ਰੋਜ਼ ਅਖਬਾਰਾਂ ਦੇ ਵਿੱਚ ਜਿਹੜੀ ਆਪਣੀ ਫੋਟੋ ਲਵਾ ਕੇ ਸਰੋਪੇ ਦੇ ਨਾਲ ਉਹ ਪਾਰਟੀ ਨੂੰ ਮਜ਼ਬੂਤ ਜਿਹੜਾ ਜੀ ਉਹ ਕਰ ਰਹੇ ਨੇ। ਮਜ਼ਬੂਤੀ ਨਹੀਂ, ਇਹ ਅਸਲ ਦੇ ਵਿੱਚ ਢਾਹ ਜਿਹੜੀ ਹੈ ਜੀ ਉਹ ਲੱਗ ਰਹੀ ਹੈ, ਕਿਉਂਕਿ ਇਹ ਨੇਤਾ ਉਹੀ ਨੇ ਤਕਰੀਬਨ ਜਿਹੜੇ ਕਿਸੇ ਨਾ ਕਿਸੇ ਪਾਰਟੀਆਂ ਦੇ ਵਿੱਚੋਂ ਆਏ ਹੋਏ ਨੇ, ਜਿਵੇਂ ਸੁੱਚਾ ਸਿੰਘ ਛੋਟੇਪੁਰ ਹੋਰੀ ਨੇ, ਔਰ ਉਹ ਸਮਝਦੇ ਨੇ ਕਿ ਸਿਆਸਤ ਉਸੇ ਹੀ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਦੀ ਉਹਨਾਂ ਨੇ ਜਿਹੜੀ ਆ ਉਹ ਸਿੱਖੀ ਆ। ਜਦੋਂ PPP ਬਣੀ ਸੀਗੀ ਤੇ ਉਹਨੂੰ ਢਾਹ ਲਾਉਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2 ਨੇਤਾਵਾਂ ਨੂੰ ਨਾਲ ਲਿਆ ਕੇ ਲੱਕ ਤੋੜਤਾ ਸੀ ਉਸ ਪਾਰਟੀ ਦਾ। ਕੁਝ ਲੋਕ ਇਹ ਸਮਝਦੇ ਨੇ ਕਿ ਇਹ ਜਿਹੜੇ ਆ ਰਹੇ ਨੇ ਜਿਹੜੇ ਦਲ ਬਦਲੂ ਨੇ, ਰੋਜ਼ ਕੋਈ ਆ ਗਿਆ ਔਰ ਉਹ ਜਦੋਂ ਆਉਂਦੇ ਨੇ ਤਾਂ ਸ਼ਾਇਦ ਜਦੋਂ ਕੱਲ ਨੂੰ ਲੋੜ ਪਈ ਦੂਜੀਆਂ ਪਾਰਟੀਆਂ ਨੂੰ ਢਾਹ ਲਾਉਣ ਦੀ, ਫਿਰ ਇਹਨਾਂ ਨੂੰ ਉਹ ਖਿੱਚੂਗੇ ਦੂਜੇ ਪਾਸੇ। ਉਦੋਂ ਜਿਹੜੀਆਂ ਜੀ ਖਬਰਾਂ ਇਹ ਬਣ ਗਈਆਂ ਕਿ ਲਓ ਜੀ ਆ ਵੀ ਛੱਡ ਗਿਆ। ਸਰਦਾਰਾ ਸਿੰਘ ਜੌਹਲ ਹੋਰੀ ਬੜੇ ਸਿਆਣੇ ਮਨੁੱਖ ਵਜੋਂ, ਬੁੱਧੀਜੀਵ ਜਿਹੜੇ ਉਹ ਮੰਨੇ ਜਾਂਦੇ ਨੇ। ਉਹਨਾਂ ਨੇ ਵੀ ਇੱਕ ਸਟੇਟਸ ਜਿਹੜਾ ਪਾਇਆ ਸੀਗਾ ਛੋਟਾ ਜਿਹਾ, 4 ਲਾਈਨਾਂ ਦੇ ਵਿੱਚ ਬੜੀ ਵੱਡੀ ਗੱਲ ਉਹਨਾਂ ਨੇ ਆਖੀ ਆ। ਉਹ ਕਹਿੰਦੇ ਕਿ ਜਿਹੜੇ ਇਹ ਨੇਤਾ ਦੂਜੀਆਂ ਪਾਰਟੀਆਂ ਛੱਡ ਕੇ ਇਹਦੇ ਵਿੱਚ ਆ ਰਹੇ ਨੇ, ਉਹਨਾਂ ਦੇ ਨਾਲ ਇੱਕ ਬਿਆਨ ਜਿਹੜਾ ਘੜਿਆ ਘੜਾਇਆ ਸਾਂਝਾ ਜਿਹੜਾ ਲੱਗਦਾ ਹਰੇਕ ਖਬਰ ਦੇ ਵਿੱਚ ਕਿ ਇਹ ਨੇਤਾ ਜਿਹੜੇ ਨੇ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਅਹੁਦੇ ਤੋਂ ਸਿਰਫ ਸੇਵਾ ਕਰਨ ਦੇ ਵਾਸਤੇ ਜਿਹੜੇ ਜੀ ਇਸ ਪਾਰਟੀ ਦੇ ਵਿੱਚ ਆਏ ਨੇ। ਉਹ ਕਹਿੰਦੇ ਕਿ ਜੇ ਸੇਵਾ ਹੀ ਕਰਨੀ ਆ, ਕੋਈ ਲਾਲਚ ਨਹੀਂਗਾ, ਤੇ ਫਿਰ ਜਿਹੜੀਆਂ ਤੁਹਾਡੀਆਂ ਪਿੱਤਰੀ ਪਾਰਟੀਆਂ ਨੇ ਉਹਦੇ ਵਿੱਚ ਹੀ ਰਹਿ ਕੇ ਤੁਸੀਂ ਜਿਹੜੀ ਸੇਵਾ ਕਿਉਂ ਨਹੀਂ ਕਰ ਲੈਂਦੇ? ਲਾਲਚ ਤਾਂ ਤੁਹਾਨੂੰ ਕੋਈ ਹੈ ਨਹੀਂਗਾ। ਉਹਨਾਂ ਨੇ ਇਸ਼ਾਰਾ ਇਸ ਪਾਸੇ ਵੱਲ ਕੀਤਾ ਕਿ ਇਹ ਲੋਕ ਜਿਹੜੇ ਨੇ ਇਹ ਤੁਹਾਨੂੰ ਨੁਕਸਾਨ ਕਰਨਗੇ। ਪਰ
ਜਿਹੜੇ ਲੀਡਰ ਨੇ ਉਹਨਾਂ ਨੂੰ ਕੌਣ ਸਮਝਾਵੇ ਕਿ ਜਿਹੜੇ ਵਰਕਰ ਨੇ ਜੇ ਉਹ ਨਾਰਾਜ਼ ਹੋ ਗਏ ਤੇ ਫਿਰ ਉਹਨਾਂ ਦੀ ਨਾਰਾਜ਼ਗੀ ਤੁਸੀਂ ਕਿਵੇਂ ਝੱਲੋਗੇ? ਜੀ ਇੱਕ ਤਾਂ ਇਹ ਵਰਕਰਾਂ ਦੀ ਨਾਰਾਜ਼ਗੀ ਹੈ, ਦੂਜੇ ਪਾਸੇ ਹੁਣ ਜਿਹੜੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਆ ਬਹੁਤੇ ਤਾਂ ਇਸੇ ਲਾਲਚ ਨੂੰ ਹੀ ਆ ਵੀ ਸ਼ਾਇਦ ਟਿਕਟਾਂ ਮਿਲਣਗੀਆਂ, ਤੇ ਹੁਣ ਜਦੋਂ ਟਿਕਟਾਂ ਇਹਨਾਂ ਚੋਂ ਕਈਆਂ ਨੂੰ ਨਹੀਂ ਮਿਲਣੀਆਂ ਤੇ ਫਿਰ ਬਾਗੀ ਸੁਰ ਵੀ ਹੋਣੇ ਆ, ਤੇ ਫਿਰ ਉਸ ਵੇਲੇ ਕਿਹਨੂੰ ਜਿਹੜਾ ਜੀ ਦੋਸ਼ ਦੇਣਗੇ? ਬਿਲਕੁਲ ਜੀ, ਇਹ ਐਕਚੁਅਲੀ ਤੁਹਾਡੀ ਗੱਲ ਦਰੁਸਤ ਹੈ। ਇਹ ਤਾਂ ਤੁਸੀਂ MLA ਤਾਂ ਛੱਡੋ, ਬਹੁਤੇ ਜਿਹੜੇ ਨੇ MLA ਪੁਣਾ, ਮੰਤਰੀ ਪੁਣਾ, ਮੁੱਖ ਮੰਤਰੀ ਪੁਣਾ, ਡਿਪਟੀ ਮੁੱਖ ਮੰਤਰੀ ਪੁਣਾ, ਕਈ ਕੁਝ ਪੁਣਾ ਜਿਹੜਾ ਜੀ ਉਹ ਲੈ ਕੇ ਆ ਰਹੇ ਨੇ ਤੇ ਇੱਧਰ ਦਾ ਜਿਹੜਾ ਜੀ ਇਸ ਤਰੀਕੇ ਦੇ ਨਾਲ ਇਸ ਵਾਰੀ ਜਿਹੜਾ ਉਹ ਲੱਗ ਸਕਦਾ। ਸੋ ਆਈ ਥਿੰਕ ਗੱਲ ਤਾਂ ਪਹੁੰਚ ਜਾਂਦੀ ਹੈ ਜਦੋਂ ਇੱਥੇ ਆਪਾਂ ਕਰਦੇ ਹਾਂ, ਪਹੁੰਚਾਉਣ ਵਾਲੇ ਜੇਕਰ ਜਿਹੜਾ ਜੀ ਉਹ ਪਹੁੰਚਾ ਦੇਣ ਤਾਂ ਕਿ ਇਹ ਜਿਹੜੇ ਚਫੇਰ ਗੜੀਏ ਨੇ ਨਾ ਉਹਨਾਂ ਨੇ ਪਹਿਲਾਂ ਕਦੀ ਕੁਝ ਸਵਾਰਿਆ ਜੀ ਤੇ ਨਾ ਕੋਈ ਆਸਾਰ ਅੱਗੋਂ ਨੇ ਉਹਨਾਂ ਤੋਂ ਕਿ ਉਹ ਸਵਾਰ ਸਕਦੇ ਨੇ, ਕਿਉਂਕਿ ਨਿੱਜੀ ਹਿੱਤ ਇਹਨਾਂ ਦੇ ਪਹਿਲਾਂ ਨੇ। ਪੰਜਾਬ ਦੇ ਵਾਸਤੇ ਜਿਹੜਾ ਜੀ ਉਹ ਕਿੰਨੇ ਕੁ ਸੋਚਦੇ ਨੇ, ਜੇ ਸੋਚਦੇ ਹੁੰਦੇ ਤਾਂ ਪਿਛਲੇ ਸਮੇਂ ਦੇ ਦੌਰਾਨ ਇਹ ਫੇਲ ਕਿਉਂ ਹੋਏ ਨੇ? ਪੰਜਾਬ ਇਸ ਲੈਵਲ ਤੱਕ ਚਲੇ ਕਿਉਂ ਗਿਆ? ਜੇ ਇਹਨਾਂ ਦੇ ਵਿੱਚ ਕਿਸੇ ਜਗ੍ਹਾ ਕੋਈ ਨੇਤਾਗਿਰੀ ਦੇ ਮਾੜੇ ਮੋਟੇ ਕਣ ਹੈਗੇ ਸੀਗੇ ਤੇ ਉਦੋਂ ਬੋਲੇ ਕਿਉਂ ਨਹੀਂ ਜੀ? ਜੀ ਬਿਲਕੁਲ। ਤਾਂ ਅਗਲੀ ਗੱਲ ਕਰੀਏ, ਜਿਹੜਾ ਪਟੇਲ ਅੰਦੋਲਨ ਆ ਉਸ ਦੇ ਵਿੱਚ ਵੀ ਹਿੰਸਾ ਦੇਖੀ ਗਈ ਇੱਕ ਵਾਰੀ ਫਿਰ। ਐਕਚੁਅਲੀ ਇਹ ਆ ਜੀ ਕਿ ਇਹ ਤਾਂ ਛੱਡ ਕੇ ਜਿਹੜਾ ਨਾ ਜੀ ਉਹ ਦੇਖਿਆ ਜਾ ਰਿਹਾ ਵੀ ਅਜੇ ਵੀ ਕੋਈ ਸਾਹ ਸੱਤ ਜਿਹੜਾ ਜੀ ਉਹ ਹੈਗਾ ਕਿ ਨਹੀਂ ਹੈਗਾ। ਗੁਜਰਾਤ ਦੇ ਵਿੱਚ ਜਦੋਂ ਉਹਨੂੰ ਚੋਣਾਂ ਜਿਹੜੀਆਂ ਉਹ ਹੋਣੀਆਂ ਨੇ ਉਦੋਂ ਤੱਕ ਬੜੇ ਰੰਗ ਜਿਹੜੇ ਨੇ ਜੀ ਉੱਥੇ ਦੇਖਣ ਨੂੰ ਮਿਲਣਗੇ ਸਿਆਸਤਦਾਨਾਂ ਦੇ ਤੇ ਇਸ ਤਰ੍ਹਾਂ ਦੇ ਜਿਹੜੇ ਉਹ ਅੰਦੋਲਨਾਂ ਦੇ। ਉਹਦਾ ਕਾਰਨ ਇਹ ਆ ਜੀ ਕਿ ਜਿਹੜੀ ਹੌਲੀ ਸਹੀ ਜਿਹੜੀ ਸੱਤਾ ਖੁੱਸ ਰਹੀ ਹੈ ਨਾ BJP ਤੋਂ, ਉਹਨੂੰ ਸਾਂਭੀ ਰੱਖਣ ਦੇ ਵਾਸਤੇ, ਉਹਨੂੰ ਸੰਭਾਲਣ ਦੇ ਵਾਸਤੇ ਜੁਗਤਾਂ ਤਾਂ ਉਹਨਾਂ ਨੇ ਜਿਹੜੀਆਂ ਉਹ ਲਾਉਣੀਆਂ ਹੀ ਨੇ ਨਾ ਕੋਈ ਨਾ ਕੋਈ। ਜੀ ਤਾਂ ਇੱਕ ਬੜੀ ਅਚੰਭੇ ਵਾਲੀ ਖਬਰ ਵੀ ਆਈ ਹੈ, ਪ੍ਰਿਯੰਕਾ ਗਾਂਧੀ ਰੋਬਰਟ ਵਡੇਰਾ ਦੀ ਘਰ ਵਾਲੀ ਕਹਿੰਦੇ ਵੀ ਬਾੜੀ ਗਰੀਬ ਆ, ਰੈਂਟ ਨਹੀਂ ਦੇ ਸਕਦੀ। ਇਹ ਐਕਚੁਅਲੀ ਇਹ ਹੈ ਜੀ ਕਿ ਦੇਖੋ ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਕੱਢੀ ਗਈ ਜਾਣਕਾਰੀ ਆ, ਇਹ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਦੇ ਟਾਈਮ ਜਿਹੜੀ ਉਹ ਜਾਣਕਾਰੀ ਸੀਗੀ। ਦੇਖਿਆ ਜਾਵੇ ਤਾਂ BJP ਵਾਲੇ ਜਿਹੜੀ ਸ਼ਰਾਰਤ ਦਾ ਲੈ ਰਹੇ ਨੇ ਜੀ ਲਾਹਾ ਜਾਂ ਉਹ ਸ਼ਰਾਰਤ ਜਿਹੜੀ ਕਰ ਰਹੇ ਨੇ, ਉਹ ਇੱਥੇ ਇੱਕ ਗੱਲ ਜਿਹੜੀ ਆ ਜੀ ਉਹ ਭੁੱਲ ਰਹੇ ਨੇ ਕਿ ਜੇ ਉੱਥੋਂ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਹੈ ਉਹ RTI ਦੇ ਦਾਇਰੇ 'ਚ ਨਹੀਂ ਆਉਂਦਾ ਜੀ, ਉੱਥੋਂ ਗੱਲ ਜਿਹੜੀ ਆ ਜੀ ਉਹ ਕੱਢੀ ਨਹੀਂ ਜਾਂਦੀ। ਪਰ ਇਸ ਤਰ੍ਹਾਂ ਦੀ ਗੱਲ ਜਿਹੜੀ ਇੱਕ ਕੱਢ ਲੈਣੀ, ਬਾਕੀ ਜਿਹੜੀਆਂ ਜੀ ਉਹ ਛੱਡ ਦੇਣੀਆਂ, ਇਹ ਮਾੜੀ ਜਿਹੜੀ ਆ ਜੀ ਉਹ ਸਿਆਸਤ ਹੈ। ਨਿਰਸੰਦੇਹ ਇਸ ਖਬਰ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਖਬਰ ਜਿਹੜੀ ਆ ਜੀ ਮਾੜੀ ਹੈ। ਖਬਰ ਤਾਂ ਇਹ ਸਹੀ ਹੈ। ਜਿਹੜੇ ਸਿਆਸਤਦਾਨ ਨੇ ਉਹ ਏਦਾਂ ਹੀ ਤਾਂ ਚਰੂੰਡਦੇ ਨੇ, ਇਹੀ ਤਾਂ ਉਹਨਾਂ ਦੇ ਤਰੀਕੇ ਨੇ ਜੀ। ਕਿੰਨੇ ਜਿਹੜਾ ਜੀ ਉਹ ਬੋਝ ਲੋਕਾਂ ਦੇ ਸਿਰ ਪਾ ਦਿੰਦੇ ਨੇ। ਬੱਚੇ ਕਹਿੰਦੇ ਆ ਜੀ ਕਿ ਪਾਪਾ ਜਿਹੜਾ ਬੇੜੀ ਦੇ ਉੱਤੇ ਝੂਟੇ ਜਿਹੜੇ ਉਹ ਲੈ ਕੇ ਆਉਣੇ, VOTING ਕਰਨੀ ਹੈ, ਹੈਲੀਕਾਪਟਰ ਚੱਲਦਾ ਜੀ ਦਿੱਲੀ ਤੋਂ, VOTING ਕਰਕੇ ਫੇਰ ਜਿਹੜਾ ਉਹ ਵਾਪਸ ਚੱਲ ਜਾਂਦਾ। ਜੇ ਮੂਵੀ ਵੇਖਣ ਨੂੰ ਦਿਲ ਕਰੇ ਤਾਂ ਵੀ ਹੈਲੀਕਾਪਟਰ ਜਿਹੜਾ ਜੀ ਉਹ ਚੱਲਦਾ। ਲੋਕਾਂ ਦੇ ਪੈਸੇ ਨੇ, ਲੋਕਾਂ ਦੇ ਸਿਰ ਜਿਹੜੇ ਉਹ ਚਿੱਤਰ ਮਾਰੇ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਹੀ ਤਾਂ ਇਹ ਜਿਹੜੇ ਜੀ ਅਮੀਰ ਹੁੰਦੇ ਨੇ। ਇੱਕ ਬਹੁਤ ਪਤਲਾ ਜਿਹਾ ਤੇ ਇੱਕ ਬਹੁਤ ਮੋਟਾ ਬੰਦਾ ਸੀਗਾ ਜੀ, ਜਿਹੜਾ ਉਹ ਮੋਟਾ ਪਤਲੇ ਨੂੰ ਕਹਿੰਦਾ ਵੀ ਕੁਝ ਖਾਇਆ ਪੀਆ ਕਰ, ਨਹੀਂ ਤਾਂ ਦੁਨੀਆ ਵਾਲੇ ਕਹਿਣਗੇ ਕਿ ਪਤਾ ਨਹੀਂ ਇਹਨਾਂ ਦੇ ਮੁਲਕ 'ਚ ਭੁੱਖ ਮਰੀ ਪਈ ਹੋਈ ਆ। ਪਤਲਾ ਮੋਟੇ ਨੂੰ ਕਹਿੰਦਾ ਜੀ ਤੂੰ ਘੱਟ ਖਾਇਆ ਕਰ, ਲੋਕੀ ਕਹਿਣਗੇ ਪਈ ਤੇਰੇ ਕਰਕੇ। ਜੀ ਤੇ ਜਾਂਦੇ ਜੇ ਆਪਾਂ ਗੱਲ ਕਰੀਏ, ਗਰਮੀ ਹੱਥ ਵਿਖਾਉਣ ਲੱਗੀ। ਗਰਮੀ ਜਿਹੜੀ ਹੈ ਜੀ ਅਪ੍ਰੈਲ ਦੇ ਵਿੱਚ ਹੀ ਜਿਹੜੀ ਹੈ ਜੀ ਉਹ ਪਾਰਾ ਜਿਹੜਾ ਉਹ 40 ਨੂੰ ਟੱਪ ਗਿਆ ਜੀ। ਬਠਿੰਡੇ ਦੇ ਵਿੱਚ ਕੱਲ ਜਿਹੜਾ ਜੀ 42 ਤੋਂ ਵੀ ਟੱਪ ਗਿਆ। 42.8 ਡਿਗਰੀ ਜਿਹੜਾ ਜੀ ਉਹ ਦਰਜ ਕੀਤਾ ਗਿਆ ਪਾਰਾ ਜਿਹੜਾ। ਔਰ ਪੰਜਾਬ ਦੇ ਬਾਕੀ ਸ਼ਹਿਰਾਂ ਦਾ ਵੀ ਹਾਲ ਜਿਹੜਾ ਜੀ ਉਹ ਇਸੇ ਤਰੀਕੇ ਦੇ ਨਾਲ ਰਿਹਾ। 40, 41, 42 ਤੱਕ ਜਿਹੜਾ ਜੀ ਇਹ ਤਾਪਮਾਨ ਰਿਹਾ। ਉਂਝ ਵੈਸੇ ਅੱਜ ਤੜਕਸਾਰ ਜਿਹੜਾ ਜੀ ਕੁਝ ਥਾਵਾਂ ਦੇ ਉੱਤੇ ਬੱਦਲਵਾੜੀ ਦੇ ਨਾਲ ਕੁਝ ਛਿੱਟੇ ਤੇ ਕੁਝ ਥਾਵਾਂ ਦੇ ਉੱਤੇ ਥੋੜੀ ਬਹੁਤੀ ਗੜੇਮਾਰੀ ਵੀ ਜਿਹੜੀ ਆ ਉਹ ਹੋਈ ਆ। ਇਹਦੇ ਨਾਲ ਥੋੜਾ ਜਿਹਾ ਬਹੁਤਾ ਜਿਹੜਾ ਜੀ ਉਹ ਫਰਕ ਪੈ ਸਕਦਾ, ਪਰ ਇਹਦੇ ਨਾਲ ਇਹ ਹੈ ਜੀ ਕਿ ਜਿਹੜੀ ਕਣਕ ਦੀ ਫਸਲ ਬੜੀ ਤੇਜ਼ੀ ਦੇ ਨਾਲ ਜਿਹੜੀ ਕੱਟੀ ਜਾ ਰਹੀ ਹੈ ਜਾਂ ਮੰਡੀਆਂ ਦੇ ਵਿੱਚ ਜਿਹੜੀ ਪਈ ਆ, ਉਹਦੇ ਉੱਤੇ ਵੀ ਅਸਰ ਇਹਦਾ ਪਊਗਾ ਜੀ। ਪੈਣਾ ਫਸਲ ਦੇ ਉੱਤੇ ਕਹਿੰਦਾ ਪੈਣਾ ਤਾਂ ਜ਼ਿਮੀਂਦਾਰਾਂ ਦੇ ਉੱਤੇ ਆ ਜੀ। ਜੇ ਕੱਟੀ ਗਈ ਹੈ ਤਾਂ ਵੀ ਉਹਨਾਂ ਦੇ ਉੱਤੇ ਪੈਣਾ, ਜੇ ਨਹੀਂ ਕੱਟੀ ਗਈ ਤਾਂ ਵੀ ਉਹਨਾਂ ਦੇ ਉੱਤੇ ਪੈਣਾ ਜੀ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤਾਂ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲੇਖਕ ਲੋਕਾਂ ਨੂੰ ਅਕਲ ਦੇ ਬੁੱਕ ਵੰਡਣ, ਆਪ ਅਕਲ ਤੋਂ ਖੜੇ ਹਨ ਦੂਰ ਲੇਖਕ।
ਲੇਖਕ ਲੋਕਾਂ ਨੂੰ ਅਕਲ ਦੇ ਬੁੱਕ ਵੰਡਣ, ਆਪ ਅਕਲ ਤੋਂ ਖੜੇ ਹਨ ਦੂਰ। ਲੇਖਕ ਆਵੇ ਚੋਣ ਤਾਂ ਲੈਣ ਲਈ ਅਹੁਦਿਆਂ ਨੂੰ, ਤਰਲੇ ਮਾਰਨ ਲਈ ਕੱਢਦੇ ਟੂਰ। ਲੇਖਕ ਚਿੱਠੀ ਪੱਤਰ ਸੁਨੇਹੇ ਵੀ ਕਰਨ ਪਿੱਛੋਂ ਕਰਦੇ ਰਹਿਣ ਕੁਝ ਫੋਨ ਜ਼ਰੂਰ। ਲੇਖਕ ਵੋਟਾਂ ਪਾਉਂਦਿਆਂ ਵੀ ਆਏ ਵੋਟਰਾਂ ਨੂੰ ਕਰਦੇ ਫਿਰਨ ਹਜ਼ੂਰ ਹਜ਼ੂਰ। ਲੇਖਕ ਜੀ ਕੱਢਦੇ ਨੁਕਸ ਨੇ ਰਾਜਸੀ ਆਗੂਆਂ ਦਾ, ਆਪ ਪੱਧਰ ਨੂੰ ਜਾਂਦੇ ਹੀ ਭੁੱਲ। ਲੇਖਕ ਕੱਢਦੇ ਨੁਕਸ ਨੇ ਰਾਜਸੀ ਆਗੂਆਂ ਦਾ, ਆਪ ਪੱਧਰ ਨੂੰ ਜਾਂਦੇ ਹੀ ਭੁੱਲ। ਲੇਖਕ ਚਰਚਾ ਵਾਸਤੇ ਲਾਉਣ ਆਕਾਸ਼ ਟਾਕੀ, ਦੀਵਾ ਕਰਨ ਵਾਲੇ ਉਦਾਂ ਗੁੱਲ। ਲੇਖਕ ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੇ ਅਗਲੇ ਬੁੱਟੇ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।